ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 28 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ। ਬੀਜੇਪੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਤਰਥੱਲੀ ਮਚਾ ਦਿੱਤੀ ਹੈ ਕੇਵਲ ਢਿੱਲੋਂ ਨੂੰ ਆਪਣਾ ਪ੍ਰਧਾਨ ਬਣਾ ਕੇ। ਪਤਾ ਨਹੀਂ ਉਹਨਾਂ ਨੇ ਕੀ ਜੋੜ ਤੋੜ ਕੀਤਾ, ਚਰਚਾ ਤਰ੍ਹਾਂ ਦੀ ਹੈ। ਪਰ ਇਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਕਾਫੀ ਅਹਿਮੀਅਤ ਰੱਖਦਾ ਜਾਂ ਕਹਿ ਲਈਏ ਕਿ ਕਾਫੀ ਧਿਆਨ ਮੰਗ ਰਿਹਾ। ਉਹ ਕਹਿ ਰਹੇ ਨੇ ਕਿ ਜੋ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਿਹਾ ਕਿ ਢਿੱਲੋਂ ਨੂੰ ਪ੍ਰਧਾਨ ਬਣਾਓ। ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕਿਉਂ ਨਹੀਂ ਆਈ ਢਿੱਲੋਂ ਦੀ ਪ੍ਰਧਾਨਗੀ ਜੀ? ਢਿੱਲੋਂ ਦੀ ਪ੍ਰਧਾਨਗੀ ਪਸੰਦ ਕਿਹਨੂੰ ਆਈ ਹੈ ਜੀ? ਜੀ ਸਹੀ ਹੈ, ਕੀ ਭਾਜਪਾਈਆਂ ਨੂੰ ਪਸੰਦ ਆ ਗਈ? ਪਰ ਉਹ ਕੁਸਕ ਨਹੀਂ ਸਕਦੇ। ਹਾਂ, ਇਹ ਹਾਈ ਕਮਾਂਡ ਦਾ ਡੰਡਾ ਅਜੇ ਇੰਨਾ ਮਜ਼ਬੂਤ ਹੈ, ਇਸ ਸਮੇਂ ਬੋਲ ਨਹੀਂ ਸਕਦੇ, ਗੁਲਦਸਤੇ ਦੇ ਕੇ ਫੋਟੋਆਂ ਖਿਚਾਉਣਗੇ, ਪਰ ਕੋਈ ਤਰਸੱਲੀ ਨਹੀਂ, ਅੰਦਰ ਤਰਸੱਲੀ ਹੈ ਕਿਆ ਕੀ ਹੋ ਗਿਆ। ਜੀ ਜੀ। ਕੈਪਟਨ ਅਮਰਿੰਦਰ ਸਿੰਘ ਰਾਜਾਸ਼ਾਹੀ ਬੰਦਾ ਹੈ। ਜੀ ਜੀ। ਉਹ ਰਾਜਾਸ਼ਾਹੀ ਬੰਦਾ ਇੱਕ ਅਜਿਹਾ ਬੰਦਾ ਕਿ ਉਹ ਕਿਹੜੇ ਪਾਲੇ ਚ ਹੈ, ਕਿਹੜੀ ਧਿਰ ਚ ਹੈ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਜੋ ਉਹਦੇ ਅੰਦਰ ਆ ਉਹਨੇ ਮੂੰਹ ਤੇ ਕਹਿ ਦੇਣਾ, ਤੇ ਜੋ ਉਹਨੇ ਕਰਨ ਦਾ ਫੈਸਲਾ ਕਰ ਲਿਆ ਉਹਨੇ ਕਰ ਲੈਣਾ। ਉਹਦਾ ਨਫਾ ਹੋਵੇ, ਨੁਕਸਾਨ ਹੋਵੇ, ਉਹਨੂੰ ਹੋਵੇ, ਉਹਦੇ ਟੱਬਰ ਨੂੰ ਹੋਵੇ, ਪਰਵਾਹ ਨਹੀਂ ਕਰਦਾ। ਇਹੋ ਜਿਹਾ ਕੁੱਤਾ ਉਹ ਦਮ ਰੱਖਦਾ। ਕੇਵਲ ਢਿੱਲੋਂ ਅਮਰਿੰਦਰ ਦੀ ਜੁੰਡਲੀ ਚੋਂ ਉਹ ਯਾਰ ਰਿਹਾ ਜੀ ਜਿਹਨੂੰ ਗਲਾਸੀ ਵਾਲਾ ਯਾਰ, ਮਤਲਬ ਗਲਾਸੀ ਦਾ ਚਲੋ ਦੇਸੀ ਬੰਦਿਆਂ ਲਈ ਹੁੰਦੀ ਹੈ, ਇਹਨਾਂ ਲਈ ਤਾਂ ਜਾਮ ਹੁੰਦੇ ਨੇ, ਹਨਾ, ਜਾਮ ਵਾਲੀਆਂ ਪਾਰਟੀਆਂ, ਜਾਮ ਟਕਰਾਉਣ ਵਾਲੀਆਂ ਪਾਰਟੀਆਂ ਦਾ ਹਿੱਸੇਦਾਰ ਰਿਹਾ। ਪਰ ਅਮਰਿੰਦਰ ਸਿੰਘ ਕਹਿੰਦਾ ਕਿ ਇਹ ਤਾਂ ਚੜ੍ਹਦੇ ਸੂਰਜ ਵਾਲੇ ਨੇ ਜੀ। 2021 ਚ ਜਦੋਂ ਮੈਂ ਮੁੱਖ ਮੰਤਰੀ ਉਹਦੇ ਤੋਂ ਕਹਿੰਦਾ ਅਸਤੀਫਾ ਦਿੱਤਾ, ਉਦੋਂ ਬਾਅਦ ਤਾਂ ਕਦੇ ਮੈਨੂੰ ਮਿਲਿਆ ਹੀ ਨਹੀਂ ਕੇਵਲ ਢਿੱਲੋਂ ਅੱਜ ਤੱਕ। ਜੇ ਮੈਨੂੰ ਮਿਲਿਆ ਨਹੀਂ, ਉਹ ਕਹਿੰਦਾ ਫਿਰ ਮੈਂ ਇਹ ਜਿਹੇ ਬੰਦੇ ਦੀ ਸਿਫਾਰਿਸ਼ ਕਾਹਦੀ ਕਰਨੀ ਸੀ। ਸਹੀ ਹੈ। ਕਹਿੰਦਾ ਨਾਲੇ ਜੇ ਮੈਂ ਸਿਫਾਰਿਸ਼ ਕਰਨੀ ਹੁੰਦੀ ਫਿਰ ਮੈਂ ਉਹੀ ਜਿਹੇ ਬੰਦੇ ਦੀ ਕਰਦਾ ਜਿਹੜਾ ਪਾਰਟੀ ਨੂੰ ਅੱਗੇ ਲੈ ਕੇ ਜਾਂਦਾ ਪੰਜਾਬ ਚ। ਇਹਦਾ ਮਤਲਬ ਇਹ ਕਹਿ ਰਿਹਾ ਕਿ ਇਹ ਕਾਬਲ ਨਹੀਂ ਹੈਗਾ। ਸਹੀ ਹੈ। ਕੇਵਲ ਢਿੱਲੋਂ ਤਮਾਮ ਉਮਰ, ਲੰਮੀ ਉਮਰ ਕਾਂਗਰਸ ਚ ਰਿਹਾ, ਕਾਂਗਰਸ ਦੇ ਲਈ ਕੰਮ ਕੀਤਾ ਕੇਵਲ ਢਿੱਲੋਂ ਨੇ ਲੰਮਾ ਸਮਾਂ। ਉਹਦੇ ਵੱਲੋਂ 2 ਵਾਰ ਐਮਐਲਏ ਵੀ ਬਣੇ ਜੀ, ਫਿਰ ਇੱਕ ਵਾਰ ਭਗਵੰਤ ਮਾਨ ਦੇ ਸਾਹਮਣੇ ਹੀ ਐਮਪੀ ਦੀ ਚੋਣ ਵੀ ਲੜੀ। ਫਿਰ 2022 ਚ ਜਦੋਂ ਬੀਜੇਪੀ ਚ ਆ ਗਈ ਤਾਂ ਬੀਜੇਪੀ ਵੱਲੋਂ ਵੀ ਜਿਮਣੀ ਚੋਣ ਲੜੀ ਐਮਪੀ ਦੀ ਸੰਗਰੂਰ ਤੋਂ। ਚਲੋ, ਪਰ ਗੱਲ ਨਹੀਂ ਬਣੀ। ਪਰ ਗੱਲ ਇਹ ਬਣ ਗਈ ਕਿ ਅੱਜ ਕੇਵਲ ਢਿੱਲੋਂ ਜਿਹੜਾ ਕਾਂਗਰਸੀ ਸੀ ਉਹ ਬੀਜੇਪੀ ਦੇ ਸੂਬੇ ਦਾ ਪ੍ਰਧਾਨ। ਸਹੀ ਹੈ। ਇੱਕ ਕਾਂਗਰਸੀ ਗਿਆ, ਦੂਜਾ ਕਾਂਗਰਸੀ ਆਇਆ ਤੇ ਭਾਜਪਾ ਕਹਿ ਰਹੀ ਆ ਸਾਡਾ ਪ੍ਰਧਾਨ ਹੈ। ਮਤਲਬ ਤੁਸੀਂ ਤਾਂ ਕਾਂਗਰਸ ਮੁਕਤ ਭਾਰਤ ਦੀਆਂ ਗੱਲਾਂ ਕਰਦੇ ਸੀ, ਕਾਂਗਰਸ ਯੁਕਤ ਦਾ ਭਾਜਪਾ ਕਰੀ ਜਾਂਦੇ। ਸਹੀ ਹੈ, ਬਿਲਕੁਲ ਸਥਿਤੀ ਤਾਂ ਇਹ ਹੈ। ਫਿਰ ਤੁਹਾਡਾ ਭਾਜਪਾ ਦਾ ਵਰਕਰ, ਭਾਜਪਾ ਦਾ ਝੋਲੀ ਚੁੱਕ, ਭਾਜਪਾ ਦਾ ਭਗਤ, ਭਾਜਪਾ ਦਾ ਮੈਂਬਰ, ਭਾਜਪਾ ਦੇ ਨੁਮਾਇੰਦੇ ਉਹ ਕਿਉਂ ਨਾ ਮਹਿਸੂਸ ਕਰਨ। ਸਵਾਲ ਜੱਟ ਸਿੱਖ ਚਿਹਰੇ ਦਾ ਨਹੀਂ ਹੈ, ਸਵਾਲ ਤੁਹਾਡੇ ਕੈਡਰ ਦਾ। ਕੀ ਰਾਜਨੀਤੀ ਇੰਨੀ ਲਾਲਸਾ ਭਰਪੂਰ ਹੁੰਦੀ ਹੈ ਕਿ ਤੁਸੀਂ ਸਿਰਫ ਆਪਣੇ ਨਾਮ ਵਾਲੇ ਜਾਂ ਆਪਣੇ ਚੋਣ ਨਿਸ਼ਾਨ ਵਾਲੇ ਬੰਦਾ ਜਿਹੜਾ ਥੱਲੇ ਆ ਗਿਆ ਉਸੇ ਨੂੰ ਬਣਾ ਦਾਂਗੇ, ਸਾਨੂੰ ਕੋਈ ਨਹੀਂ, ਸਾਨੂੰ ਤਾਂ ਪੈਸੇ ਵਾਲਾ, ਤਾਕਤ ਵਾਲਾ, ਪਹੁੰਚ ਵਾਲਾ ਬੰਦਾ ਚਾਹੀਦਾ। ਜੇ ਜੱਟ ਸਿੱਖ ਚਿਹਰੇ ਦਾ ਹੀ ਮਸਲਾ ਸੀ, ਹਰਜੀਤ ਗਰੇਵਾਲ ਫਿਰ ਮਾੜਾ ਸੀ ਇਹਨਾਂ ਨੂੰ? ਸਹੀ ਹੈ। ਉਹਦੇ ਨਾਲੋਂ ਵੱਧ ਭਗਤ ਤਾਂ ਕੋਈ ਨਹੀਂ ਇਹਨਾਂ ਦਾ। ਬੰਦੇ ਨੇ ਆਪਣੇ ਭਾਈਚਾਰੇ ਦੀ ਸਭ ਤੋਂ ਵੱਧ ਮੁਖਾਲਫਤ ਉਹਨੇ ਚੱਲੀ ਹੈ ਜੱਟ ਸਿੱਖ ਦੀ। ਬਿਲਕੁਲ ਸਹੀ। ਤੇ ਫਿਰ ਤੁਸੀਂ ਉਹਨੂੰ ਆਰਾਮ ਦੇ ਦਿੰਦੇ।
ਉਹਨੂੰ ਤਾਂ ਨਹੀਂ ਮਿਲਿਆ ਨਾਮ। ਜੀ ਫਿਰ ਤੁਹਾਡੇ ਕੋਲ ਲੰਬੀ ਸੂਚੀ ਆ ਜਿਹੜੇ ਸਾਲਾਂ ਪਤੀ ਤੁਹਾਡੇ ਨਾਲ ਤੁਰੇ ਆਉਂਦੇ ਨੇ, ਤੁਸੀਂ ਗਲਤ ਫੈਸਲੇ ਕਰਦੇ ਰਹੇ ਪਰ ਉਹ ਤਾਂ ਵੀ ਤੁਹਾਡੇ ਫੈਸਲਿਆਂ ਦੇ ਫੁੱਲ ਚੜਾਉਂਦੇ ਰਹੇ, ਪੰਜਾਬ 'ਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਵਿਰੋਧਤਾ ਚੱਲਦੇ ਰਹੇ, ਫਿਰ ਉਹਨਾਂ ਨੂੰ ਚੁਣ ਲੈਂਦੇ ਕਿਸੇ ਨੂੰ। ਕੇਵਲ ਸਿੰਘ ਢਿੱਲੋਂ ਜੀ ਕੀ ਇਹਦੇ ਨਾਲ ਇਹਨਾਂ ਨੂੰ ਇਹ ਲੱਗਦਾ ਕਿ ਸਾਰੀਆਂ ਸਿੱਖ ਵੋਟਾਂ ਸਾਨੂੰ ਆ ਜਾਣਗੀਆਂ? ਕੀ ਇਹਦੇ ਨਾਲ ਇਹ ਲੱਗਦਾ ਕਿ ਜੱਟਾਂ ਦੀਆਂ ਵੋਟਾਂ ਸਾਨੂੰ ਆ ਜਾਣਗੀਆਂ? ਸਹੀ ਹੈ। ਕੀ ਇਹਨਾਂ ਨੂੰ ਇਹਦੇ ਨਾਲ ਲੱਗਦਾ ਕਿ ਕਿਸਾਨ ਜਥੇਬੰਦੀਆਂ ਦਾ ਰੋਸਾ ਖਤਮ ਹੋ ਜਾਊਗਾ? ਜਾਂ ਇਹਦੀ ਚੋਣ ਇਸ ਲਈ ਹੈ ਕਿ ਇਹ ਕੱਲਾ ਜੱਟ ਸਿੱਖ ਦਾ ਨਾਂ ਨੂੰ, ਅਸਲ 'ਚ ਤਾਂ ਕਾਰੋਬਾਰੀ ਵਪਾਰੀ ਹੈ। ਬਿਲਕੁਲ, ਤੇ ਕਾਰੋਬਾਰੀ ਵਪਾਰੀ ਹੀ ਬੀਜੇਪੀ ਦੀ ਪਸੰਦ ਹੈ। ਫਿਰ ਚੋਣ ਇਸ ਲਈ ਹੈ। ਹੁਣ ਜਿਹੜੀ ਗੱਲ ਅਮਰਿੰਦਰ ਸਿੰਘ ਕਹਿੰਦੇ ਨੇ ਉਸ ਗੱਲ ਨੂੰ ਗੌਰ ਕਰਨ ਦੀ ਲੋੜ ਹੈ ਜੀ। ਅਮਰਿੰਦਰ ਸਿੰਘ ਕਹਿੰਦੇ ਵੀ ਕਿ ਮੈਂ ਉਸ ਬੰਦੇ ਨੂੰ ਚੁਣਦਾ ਜਿਹੜੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਦਾ ਚਿਹਰਾ ਬਣ ਕੇ ਕੰਮ ਕਰਦਾ। ਇਹਦਾ ਮਤਲਬ ਕੇਵਲ ਸਿੰਘ ਢਿੱਲੋਂ ਬਰਨਾਲੇ ਤੋਂ ਬਾਹਰ ਚਿਹਰਾ ਨਹੀਂ। ਬਈ ਪੈਨ ਪੰਜਾਬ ਮੈਨੂੰ ਅੱਜ ਦੀ ਤਰੀਕ 'ਚ ਤੁਸੀਂ 5 ਲੀਡਰ ਗਿਣ ਕੇ ਦਿਖਾ ਦਿਓ ਪੰਜਾਬ ਦੇ ਵਿੱਚੋਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਪ੍ਰਵਾਨ ਹੋਣ। ਕੋਈ ਮਾਝੇ 'ਚ ਹੈ, ਕੋਈ ਮਾਲਵੇ 'ਚ ਹੈ, ਕੋਈ ਆਪਣੇ ਹਲਕੇ 'ਚ ਹੈ ਨਾ। ਤੇ ਫਿਰ 5 ਚਿਹਰੇ ਕੋਈ ਇੱਕ ਜਾਂ ਦੋ ਤੱਕ ਤਾਂ ਸੋਚ ਸਕਦਾ ਬੰਦਾ। ਪਹਿਲੀ ਅਗਲਾ ਕਹਿੰਦਾ ਵੀ ਭਗਵੰਤ ਮਾਨ ਹੈ ਤਾਂ ਹੈ ਨਾ। ਦੂਜੀ ਨਾਲ ਤੁਸੀਂ ਕਹਿ ਦੋ ਕਿ ਚੱਲ ਚੰਨੀ ਨੂੰ ਲੋਕ ਫਿਰ ਵੀ ਦੇਖੀ ਜਾਂਦੇ ਨੇ ਨਾ। ਚਲੋ ਮੈਂ ਕਹਿੰਦਾ ਆਪਾਂ ਸੁਨੀਲ ਜਾਖੜ ਨੂੰ ਵੀ ਇਸ ਕੈਟਾਗਰੀ 'ਚ ਰੱਖ ਲਈਏ, ਸੁਖਵੀਰ ਨੂੰ ਵੀ ਰੱਖ ਲਈਏ ਤੋਂ ਅੱਗੇ। ਜੀ ਸਹੀ ਹੈ। ਸਵਾਲ ਤਾਂ ਇਹ ਹੈ। ਇਸ ਲਈ ਕੇਵਲ ਢਿੱਲੋਂ 76 ਸਾਲ ਦੇ ਨੇ ਤੇ 75 ਸਾਲ ਤੋਂ ਬਾਅਦ ਤਾਂ ਇਹ ਅਡਵਾਨੀ ਹੋਰਾਂ ਨੂੰ ਉਧਰ ਭੇਜਤਾ ਸੀ ਇਹਨਾਂ ਨੇ ਮਾਰਗਦਰਸ਼ਕ ਮੰਡਲ 'ਚ। ਤੇ ਹੁਣ ਚੁਣਨ ਲੱਗੇ ਚੇਤੇ ਨਹੀਂ ਆਇਆ। ਮਤਲਬ ਜਦੋਂ ਆਪਣੀ ਉਮਰ ਮੋਦੀ ਦੀ ਇਸ ਗੇੜ 'ਚ ਆਈ ਫਿਰ ਨਿਯਮ ਛਿੱਕੇ ਟੰਗ ਤੇ। ਸਹੀ ਹੈ। ਫਿਰ ਸਿਧਾਂਤ ਛਿੱਕੇ ਟੰਗ ਤੇ। ਜਾਂ ਕੇਵਲ ਢਿੱਲੋਂ ਨੂੰ ਕਹਿ ਕੇ ਲਿਆਂਦਾ ਕਿ ਹਾਂ ਤੁਹਾਨੂੰ ਚੋਣ ਨਹੀਂ ਲੜਾਉਣੀ ਜੀ, ਬਸ ਪ੍ਰਧਾਨਗੀ ਕਰਾਉਣੀ ਹੈ। ਪ੍ਰਧਾਨਗੀ ਕਰਾਉਣੀ ਹੈ। ਸਹੀ ਹੈ। ਸਵਾਲ ਇਹ ਹੈ ਕੇਵਲ ਢਿੱਲੋਂ ਦਾ ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੇ ਜੱਟ ਕਿਸਾਨਾਂ ਨਾਲ ਕੋਈ ਵਧੀਆ ਰਿਸ਼ਤਾ ਨਹੀਂ ਹੈਗਾ ਤੇ ਫਿਰ ਇਹ ਪਾਰ ਕਿਵੇਂ ਉਤਾਰੂਗਾ? ਜੀ ਸਵਾਲ ਇਹ ਹੈ। ਬਿਲਕੁਲ। ਬੀਜੇਪੀ ਨੂੰ ਇੱਕੋ ਇੱਕ ਫਾਰਮੂਲਾ ਲੱਗਦਾ ਸੀ ਕਿ ਹਰਿਆਣੇ 'ਚ ਤਾਂ ਚੱਲ ਗਿਆ ਜੱਟਾਂ ਨੂੰ ਪਰੇ ਕਰਕੇ, ਪੰਜਾਬ 'ਚ ਜੱਟਾਂ ਨੂੰ ਪਰੇ ਕਰਕੇ ਨਹੀਂ ਸਰਨਾ। ਇਸ ਲਈ ਸਿਰਫ ਨਾਮ ਨੂੰ, ਟੈਗ ਨੂੰ ਇਹ ਚਿਹਰਾ ਮੂਹਰੇ ਕੀਤਾ ਕਿ ਸਿਰਫ ਤੈਨੂੰ ਗੱਡੀ ਤੇ ਸ਼ਿੰਗਾਰ ਕੇ ਘੁਮਾਵਾਂਗੇ ਪੰਜਾਬ, ਫੈਸਲੇ ਸਾਡੇ ਅਸ਼ਵਨੀ ਸ਼ਰਮਾ ਵਰਗੇ ਹੀ ਕਰਨਗੇ। ਸਹੀ ਹੈ ਕਿ ਇਹ ਨੁਕਤਾ। ਸੋ ਹੁਣ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ, ਪਰ ਕੁੱਲ ਮਿਲਾ ਕੇ ਬੀਜੇਪੀ ਦਾ ਇਹ ਫੈਸਲਾ ਉਹਨਾਂ ਲਈ ਕਿੰਨਾ ਕੁ ਸਾਈਜ਼ ਦੇਖਣ ਦੀ ਗੱਲ ਹੋਊਗੀ। ਇਹ ਤੋਂ ਪਹਿਲਾਂ ਮਤਲਬ ਸੋਢੀ ਸਾਹਿਬ 1997 ਤੋਂ ਲੈ ਕੇ 2001 ਤੱਕ ਦਿਆ ਸਿੰਘ ਸੋਢੀ ਅੰਮ੍ਰਿਤਸਰ ਤੋਂ ਨੇ, ਉਹ ਵੀ ਬੀਜੇਪੀ ਦੇ ਪੰਜਾਬ 'ਚ ਪ੍ਰਧਾਨ ਰਹੇ ਨੇ, ਹੈ ਨਾ। ਤੇ ਪਰ ਜੱਟ ਸਿੱਖ ਚਿਹਰੇ ਵਜੋਂ ਕਹਿੰਦੇ ਕੇਵਲ ਢਿੱਲੋਂ ਨੂੰ ਪਹਿਲਾ ਚਿਹਰਾ ਦੇਖਿਆ ਜਾ ਰਿਹਾ। ਤੇ ਹੁਣ ਇਹਦੇ ਨਾਲ ਇਹਨਾਂ ਦੀ ਕਸ਼ਤੀ ਕਿੰਨੀ ਕੁ ਪਾਰ ਲੱਗਦੀ ਹੈ ਜਾਂ ਕੇਵਲ ਢਿੱਲੋਂ ਕਿੱਥੇ ਤੱਕ ਪਾਰ ਲਵਾ ਪਾਉਂਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਇਸ ਲਈ ਅਗਲਿਆਂ ਨੇ ਆਪਣੇ ਵੱਲੋਂ ਇੱਕ ਵੱਡਾ ਦਾ ਖੇਡਿਆ 2027 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ। ਜ਼ਿਆਦਾਤਰ ਪਾਰਟੀਆਂ ਕੋਲ ਇਸ ਮੌਕੇ ਸਿੱਖ ਚਿਹਰੇ ਨੇ। ਇੱਕਾ ਦੁੱਕਾ ਜੀ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਨੂੰ ਛੱਡ ਵੀ ਲਈਏ, ਹੈ ਨਾ। ਉਹਨਾਂ ਕੋਲ ਅਮਨ ਅਰੋੜਾ ਦੇ ਗਰੁੱਪ 'ਚ, ਬਾਕੀਆਂ ਕੋਲ ਲਗਭਗ ਸਾਰਿਆਂ ਕੋਲ ਜੱਟ ਸਿੱਖ ਚਿਹਰਿਆਂ 'ਚੋਂ ਜ਼ਿਆਦਾਤਰ ਜਾਂ ਸਿੱਖ ਚਿਹਰਿਆਂ 'ਚੋਂ ਹੀ ਨੇ। ਸੋ ਇਹਦੇ ਹਵਾਲੇ ਨਾਲ ਬੀਜੇਪੀ ਨੇ ਇਸੇ ਤਰੀਕੇ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖਦੇ ਹਾਂ ਕੇਵਲ ਢਿੱਲੋਂ ਦੇ ਉੱਤੇ ਗੁਰੂਆਂ ਪੈ ਗਿਆ ਤੇ ਕਿੰਨਾ ਕੁ ਉਹ ਪਾਰਟੀ ਨੂੰ ਫਾਇਦਾ ਪਹੁੰਚਾਉਂਦੇ ਨੇ ਜਾਂ ਆਪ ਕਿੰਨਾ ਕੁ ਫਾਇਦਾ ਲੈ ਜਾਂਦੇ ਨੇ, ਇਹ ਤਾਂ ਸਮਾਂ ਦੱਸੂ। ਬਿਲਕੁਲ, ਜਿਵੇਂ ਤੁਸੀਂ ਦੱਸ ਦਿੱਤਾ ਵੀ ਉਦਯੋਗਪਤੀ ਨੇ, ਪਰ ਕਦੇ ਦੇਖਿਆ ਨਹੀਂ ਉਹਨਾਂ ਨੂੰ, ਨਾ ਬੀਜੇਪੀ ਦੀਆਂ ਰੈਲੀਆਂ ਦੇ ਵਿੱਚ, ਨਾ ਕਿਸੇ ਨੁੱਕੜ ਮੀਟਿੰਗਾਂ ਦੇ ਵਿੱਚ, ਨਾ ਕਿਤੇ ਹੋਰ ਕੋਈ ਸਰਗਰਮੀ ਕਰਦਿਆਂ, ਕੋਈ ਸਿਆਸੀ ਸਰਗਰਮੀ ਕਰਦਿਆਂ ਕਿਸੇ ਮਸਲੇ ਤੇ ਕਦੇ ਕੋਈ ਬਿਆਨ ਵੀ ਨਹੀਂ ਦਿੱਤਾ। ਕਿੰਨੇ ਐਕਟਿਵ ਲੀਡਰ ਹੈ। ਭਗਵੰਤ ਮਾਨ ਨੇ ਟਵੀਟ ਕੀਤਾ, ਉਹ ਕਹਿੰਦਾ ਜਾਖੜ ਸਾਹਿਬ ਨਾਲ ਮੇਰੀਆਂ ਸੰਵੇਦਨਾਵਾਂ ਨੇ, ਹੈ ਨਾ, ਇੱਕ ਤਰ੍ਹਾਂ ਨਾਲ ਅਫਸੋਸ ਪ੍ਰਗਟਾਇਆ। ਤੇ ਉਹਨੇ ਫਿਰ ਇਹ ਵੀ ਪੁੱਛਿਆ ਕਿ ਕੀ ਬਣਿਆ ਰਵਨੀਤ ਬਿੱਟੂ ਦਾ, ਫਤਿਹ ਜੰਗ ਬਾਜਵੇ ਦਾ, ਮਨਪ੍ਰੀਤ ਬਾਦਲ ਦਾ, ਇਹਨਾਂ ਨੂੰ ਪੁੱਛ ਲਓ। ਮਤਲਬ ਪਿਛਲੇ ਕਿੰਨੇ ਦਿਨਾਂ ਤੋਂ ਰਵਨੀਤ ਬਿੱਟੂ ਤਾਂ ਬੜੇ ਚਰਚਾ 'ਚ ਸੀਗਾ ਕਿ ਮੈਂ ਹੀ ਨਜ਼ਰ ਆਵਾਂ, ਪਾਰਟੀ ਨੂੰ ਕੋਈ ਹੋਰ ਕੋਈ ਦਿਖੇ ਹੀ ਨਾ। ਸਹੀ ਹੈ, ਬਿਲਕੁਲ। ਇਸ ਕੋਸ਼ਾਂ ਸੀਗੇ ਤੇ ਗੱਲ ਉੱਥੇ ਵੀ ਨਹੀਂ ਬਣੀ। ਤੇ ਇਸ ਲਈ ਹੁਣ ਉਹਨਾਂ ਦਾ ਭਵਿੱਖ ਵੀ ਅਜੇ ਅੱਧ ਵਾਟੇ ਲਟਕ ਗਿਆ। ਬਿਲਕੁਲ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਤੁਸੀਂ ਜਾਖੜ ਦਾ ਜ਼ਿਕਰ ਕੀਤਾ, ਸੁਨੀਲ ਜਾਖੜ ਨਾਲ ਹੁਣ ਕੀ ਬਣੂਗੀ? ਲੋਕ ਚਰਚਾ ਬਹੁਤ ਤਰ੍ਹਾਂ ਦੀ ਕਰ ਰਹੇ ਨੇ। ਦੇਖੋ, ਸੁਨੀਲ ਜਾਖੜ ਜਦੋਂ ਕਾਂਗਰਸ 'ਚ ਤਾਂ ਵੀ ਇੱਕ ਪ੍ਰਮਾਣਿਤ ਲੀਡਰ ਸੀ। ਸੁਨੀਲ ਜਾਖੜ ਜਦੋਂ ਬੀਜੇਪੀ 'ਚ ਵੀ ਆ ਗਏ ਜੀ,
ਤਾਂ ਵੀ ਜਿਹੜੀਆਂ ਧਿਰਾਂ ਬੀਜੇਪੀ ਦੇ ਵਿਰੋਧ ਸੀ ਉਹ ਵੀ ਜਾਖੜ ਦਾ ਵਿਰੋਧ ਨਹੀਂ ਕਰਦੀਆਂ ਸੀ ਉਵੇਂ। ਮਤਲਬ ਜਾਖੜ ਦੀ ਇੱਕ ਆਪਣੀ ਪਹਿਚਾਣ ਤਾਂ ਹੈਗੀ ਆ, ਉਹ ਕਿਸਾਨੀ ਵਜੋਂ ਵੀ ਪਛਾਣ ਰੱਖਦੇ ਨੇ, ਉਹ ਪਿੰਡੂ ਵਜੋਂ ਵੀ ਪਛਾਣ ਰੱਖਦੇ ਨੇ, ਉਹ ਹਿੰਦੂ ਚਿਹਰੇ ਵਜੋਂ ਵੀ ਪਛਾਣ ਰੱਖਦੇ ਨੇ, ਉਹ ਪ੍ਰੋ ਪੰਜਾਬ ਵੀ ਰਹਿਣ ਦੀ ਆਪਣੀ ਦਿੱਖ ਬਣਾ ਕੇ ਰੱਖਦੇ ਨੇ। ਬੀਜੇਪੀ ਚ ਰਹਿ ਕੇ ਵੀ ਉਹਨਾਂ ਨੇ ਕਦੇ ਕਦੇ ਚੰਡੀਗੜ੍ਹ ਦੀ ਗੱਲ ਕਰ ਲਈ, ਕਦੇ ਪਾਣੀਆਂ ਦੀ ਗੱਲ ਕਰ ਲਈ, ਕਦੇ ਐਂ ਜੋ ਬੋਲ ਲੈਂਦੇ ਸੀ ਜੀ। ਸਹੀ ਹੈ। ਪਰ ਆ ਪਿਛਲੇ 5-7 ਮਹੀਨਿਆਂ ਤੋਂ ਉਹਨਾਂ ਤੇ ਪੂਰੀ ਪਰਤ ਬੀਜੇਪੀ ਦੀ ਚੜ ਗਈ ਸੀ। ਹੁਣ ਉਹ ਬੀਜੇਪੀ ਦੇ ਰੰਗ ਚ, ਬੀਜੇਪੀ ਦੇ ਢੰਗ ਚ ਬੋਲਣ ਲੱਗ ਪਏ ਸੀ। ਮਤਲਬ ਇੱਕ ਵਾਰ ਤਾਂ ਅਸਤੀਫਾ ਵੀ ਦੇ ਲਿਆ ਸੀ ਤੇ ਉਹ ਅਸਤੀਫਾ ਪ੍ਰਵਾਨ ਹੀ ਨਹੀਂ ਹੋਇਆ। ਫਿਰ ਵਿਆਹ ਬੂਝੇ ਆ ਕੇ ਰਿਸ਼ਤੇਦਾਰੀ ਚ, ਪਰਿਵਾਰ ਚ, ਫਿਰ ਮੋਦੀ ਹੋਰੀ ਇੱਥੇ ਆ ਗਏ, ਇੱਕ ਵਾਰ ਚਲੋ ਥਾਪੜਾ ਜਿਹਾ ਦੇਤਾ, ਬੁਲਾ ਲਿਆ, ਤੇ ਉਹ ਗੱਲ ਐਂ ਤੁਰੀ ਫਿਰੀ ਗਈ। ਤੇ ਹੁਣ ਤੋਰਨ ਲੱਗੇ ਤਾਂ ਮੈਨੂੰ ਲੱਗਦਾ ਜਾਖੜ ਨੂੰ ਪੁੱਛਿਆ ਵੀ ਨਹੀਂਗਾ। ਸਹੀ ਹੈ। ਕਿਉਂਕਿ ਉਹ ਕਹਿਣ ਨੂੰ ਨਿਤਨ ਨਵੀਨ ਨੇ ਫੈਸਲਾ ਲੈ ਕੇ ਪ੍ਰਧਾਨ ਬਦਲੇ ਨੇ, 4 ਸੂਬਿਆਂ ਦੇ ਪ੍ਰਧਾਨ ਲਾਏ ਨੇ, ਤ੍ਰਿਪੁਰਾ ਦਾ ਵੀ ਲਾਤਾ, ਦਿੱਲੀ ਦੇ ਵਿੱਚ ਹੈ ਨਾ ਬਦਲਤਾ, ਤੇ ਹਰਿਆਣੇ ਦੇ ਵਿੱਚ ਬੀਬੀ ਲਾਤੀ, ਹੈ ਨਾ, ਤੇ ਉਰੇ 4 ਸੂਬਿਆਂ ਦੇ। ਕਹਿਣ ਨੂੰ ਹੈ ਕਿ ਨਿਤਨ ਨਵੀਨ ਨੇ ਫੈਸਲਾ ਲਿਆ ਜੀ, ਤੇ ਪਾਰਟੀ ਦੇ ਜਨਰਲ ਸਕੱਤਰ ਨੇ ਚਿੱਠੀ ਕੱਢਤੀ ਜੀ। ਸਭ ਨੂੰ ਪਤਾ ਫੈਸਲਾ ਤੇ ਮੋਦੀ ਅਮਿਤ ਸ਼ਾਹ ਲੈਂਦੇ ਨੇ। ਸਹੀ ਹੈ, ਬਿਲਕੁਲ। ਸੋ ਉਹਨਾਂ ਦੇ ਫੈਸਲੇ ਦੇ ਅਨੁਸਾਰ ਕੀ ਸੁਨੀਲ ਜਾਖੜ ਨੂੰ ਪੁੱਛਿਆ ਗਿਆ, ਕੀ ਸੁਨੀਲ ਜਾਖੜ ਨੂੰ ਦੱਸਿਆ ਗਿਆ, ਕੀ ਸੁਨੀਲ ਜਾਖੜ ਨਾਲ ਰਾਜਨੀਤਿਕ ਤੌਰ ਤੇ ਅਗਲਾ ਸੌਦਾ ਹੋ ਗਿਆ ਕੋਈ? ਬੇਸ਼ੱਕ ਉਹਨਾਂ ਨੇ ਪਾਰਟੀ ਪੱਧਰ ਤੇ ਜਾ ਕੇ ਵਧਾਈ ਦੇਤੀ, ਪਰ ਪੰਜਾਬ ਦੇ ਲੋਕ ਚਰਚਾ ਕਰਦੇ ਆ ਕਿ ਬਾਈ ਜਿਹੜਾ ਸੁਨੀਲ ਜਾਖੜ ਇਹ ਕਹਿੰਦਾ ਸੀ ਕਿ ਹਿੰਦੂ ਹੋਣ ਕਰਕੇ ਕਾਂਗਰਸ ਨੇ ਮੇਰੇ ਨਾਲ ਇਹ ਕੀਤੀ ਆ, ਜਾਂ ਅੰਬਿਕਾ ਸੋਨੀ ਨੇ ਆ ਕੀਤੀ ਆ, ਤੇ ਫਿਰ ਹੁਣ ਤੁਹਾਡੇ ਨਾਲ ਜਿਹੜੀ ਹੋਈ ਆ ਹੁਣ ਵੀ ਹਿੰਦੂ ਕਰਕੇ ਮਾੜੀ ਹੋਈ ਆ। ਸਹੀ ਹੈ। ਫਿਰ ਹੁਣ ਵੀ ਦੱਸ ਦਿਓ, ਜੇ ਉੱਥੇ ਉਹਨਾਂ ਨੇ ਤੁਹਾਨੂੰ, ਤੁਸੀਂ ਕਹਿੰਦੇ ਕਿ ਮੈਂ ਪ੍ਰਧਾਨ ਸੀ, ਮੇਰਾ ਕੋਈ ਕਸੂਰ ਵੀ ਨਹੀਂ ਸੀ, ਚੁੱਪ ਕਰਕੇ ਲਿਆ ਕੇ ਨਵਜੋਤ ਸਿੱਧੂ ਨੂੰ ਲਾਤਾ, ਮੈਨੂੰ ਬਿਨਾਂ ਕਾਰਨ ਤੋਂ ਹਟਾਤਾ, ਤੇ ਫਿਰ ਹੁਣ ਵੀ ਤੁਹਾਡਾ ਕੋਈ ਕਸੂਰ ਸੀ? ਸਹੀ ਹੈ। ਹੁਣ ਵੀ ਤੁਹਾਨੂੰ ਅਗਲੇ ਨੇ ਹਟਾ ਕੇ ਪਰੇ ਮਾਰਿਆ, ਹੁਣ ਵੀ ਅਗਲੇ ਨੇ ਕੇਵਲ ਢਿੱਲੋਂ ਲਾਤਾ। ਵਜ੍ਹਾ ਤਾਂ ਹੁਣ ਵੀ ਨਹੀਂ ਦੱਸੀ। ਤੁਸੀਂ ਕਹਿੰਦੇ ਕਿ ਮੁੱਖ ਮੰਤਰੀ ਦਾ ਮੇਰਾ ਚਿਹਰਾ ਸੀ, ਸਾਰੇ ਐਮਐਲਏ ਮੇਰੇ ਨਾਲ ਸੀ, ਹੈ ਨਾ। ਅੰਬਿਕਾ ਸੋਨੀ ਕਹਿੰਦੀ ਨਹੀਂ, ਇੱਥੇ ਤਾਂ ਸਿੱਖ ਚਿਹਰਾ ਹੀ ਚਾਹੀਦਾ ਜੀ, ਇਸ ਲਈ ਮੈਨੂੰ ਹਟਾਦਾ, ਜਦੋਂ ਕਿ ਐਮਐਲਏ ਤੇ ਪੰਜਾਬ ਤਾਂ ਮੈਨੂੰ ਪ੍ਰਵਾਨ ਕਰਦਾ ਸੀ। ਤੇ ਫਿਰ ਪੰਜਾਬ ਨੇ ਹੁਣ ਵੀ ਕਦ ਵਿਰੋਧ ਕੀਤਾ ਸੀ ਤੁਹਾਡਾ ਕਿ ਤੁਹਾਨੂੰ ਪਾਰਟੀ, ਤੁਹਾਨੂੰ ਚਿਹਰਾ ਲਾਣੇ ਨਾ ਲਾਣੇ, ਤੇ ਫਿਰ ਹੁਣ ਅਗਲੇ ਨੇ ਕਿਉਂ ਹਟਾਤਾ? ਜਾਂ ਸੁਨੀਲ ਜਾਖੜ ਆ ਕੇ ਦੱਸ ਦੇਣ ਕਿ ਭਾਈ ਫਿਕਰ ਨਾ ਕਰੋ, ਮੁੱਖ ਮੰਤਰੀ ਦਾ ਚਿਹਰਾ ਮੈਂ ਹੋਊਗਾ ਬੀਜੇਪੀ ਵੱਲੋਂ, ਮੇਰੇ ਨਾਲ ਗੱਲ ਹੋਗੀ, ਕਹਿ ਦੇਣ, ਜਾਂਦਾ ਇਹ ਗੱਲ ਆ ਕੇ ਸਪਸ਼ਟ ਕਰ ਦੇਣ। ਜੀ ਸਹੀ ਹੈ। ਵੈਸੇ ਇਹ ਚਾਂਸ ਬਣ ਸਕਦੇ ਨੇ, ਅਸੀਂ ਨਹੀਂ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਨਹੀਂਗਾ। ਵੈਸੇ ਬੀਜੇਪੀ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਆਉਂਦੀ ਹੈ, ਸਭ ਤੋਂ ਪਹਿਲਾਂ ਆਪਣਾ ਬੰਦਾ ਲੱਭਦੇ ਨੇ ਕਿ ਆਰਐਸਐਸ ਵਾਲੇ ਬੰਦੇ ਨੂੰ ਅਸੀਂ ਮੁੱਖ ਮੰਤਰੀ ਬਣਾਉਣਾ। ਸਹੀ ਹੈ। ਜਿਹਦਾ ਪਿਛੋਕੜ ਸੰਘ ਨਾਲ ਸਿੱਧਾ ਹੋਵੇ। ਝਾਤ ਮਾਰ ਕੇ ਦੇਖ ਲਓ, ਰਾਜਸਥਾਨ, ਦਿੱਲੀ, ਹਰਿਆਣਾ, ਜਿੱਥੇ ਵੀ ਤੁਸੀਂ ਝਾਤ ਮਾਰਨੀ ਹੈ। ਸਹੀ ਹੈ। ਪਰ ਪੱਛਮੀ ਬੰਗਾਲ ਚ ਸ਼ੁਭੇਂਦੂ ਅਧਿਕਾਰੀ ਤਾਂ ਲਿਆਂਦਾ, ਉਹ ਟੀਐਮਸੀ ਦਾ ਸੀ, ਮਮਤਾ ਦਾ ਖਾਸ ਸੀ, ਭ੍ਰਸ਼ਟਾਚਾਰ ਚ ਘਿਰਿਆ ਸੀ, ਜਾਖੜ ਤਾਂ ਅਜਿਹਾ ਵੀ ਨਹੀਂ। ਸਹੀ ਹੈ। ਫਿਰ ਕੀ ਜਾਖੜ ਵੀ ਸ਼ੁਭੇਂਦੂ ਅਧਿਕਾਰੀ ਬਣ ਸਕਦੇ ਨੇ? ਇਹਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਬੀਜੇਪੀ ਅੱਗੇ ਲਿਆ ਸਕਦੀ ਹੈ। ਜਾਂ ਫਿਰ ਮੋਦੀ ਕੈਬਨਿਟ ਦੇ ਵਿੱਚ ਹੁਣ ਸੁਨੀਲ ਜਾਖੜ ਨਜ਼ਰ ਆਉਣਗੇ। 18 ਜੂਨ ਨੂੰ ਖਤਮ ਹੋ ਰਹੀ ਹੈ ਰਾਜ ਸਭਾ ਦੀ ਮੈਂਬਰੀ ਦੀ ਸਮਾਂ ਹੱਦ ਰਵਨੀਤ ਬਿੱਟੂ ਰਾਜਸਥਾਨ ਚ। ਬਿਲਕੁਲ। ਤੇ ਰਾਜਸਥਾਨ ਦੇ ਵਿੱਚ 3 ਮੈਂਬਰ ਨੇ ਜੀ। 3 ਚੋਂ 2 ਬੀਜੇਪੀ ਦੇ ਕੋਟੇ ਚ ਆਉਂਦੇ ਨੇ, 1 ਕਾਂਗਰਸ ਦੇ ਕੋਟੇ ਚ ਆਉਂਦਾ। ਠੀਕ ਹੈ ਜੀ। ਹੁਣ ਸਵਾਲ ਇਹ ਹੈ ਕਿ ਜੇ ਬਿੱਟੂ ਨੂੰ ਵੀ ਰੱਖਣਾ ਤੇ ਇਹਨਾਂ ਨੂੰ ਵੀ ਲੈ ਕੇ ਜਾਣਾ, ਸੁਨੀਲ ਜਾਖੜ ਨੂੰ, ਜੇ 2 ਰਾਜਸਥਾਨ ਤੋਂ ਬੀਜੇਪੀ ਲੈ ਕੇ ਜਾਂਦੀ ਆ, ਫਿਰ ਤਾਂ 2 ਸੰਦੀਪ ਪਾਠਕ ਤੇ ਰਾਘਵ ਚੱਡਾ ਹੋ ਗਏ ਜੀ ਉੱਥੇ ਲਈ। ਫਿਰ ਤਾਂ ਰਾਜਸਥਾਨ ਵਾਲਿਆਂ ਨਾਲ ਤਾਂ ਧੋਖਾ ਹੈ ਕਿ ਤੁਸੀਂ 2 ਸੀਟਾਂ ਦੇ ਰਹੀ ਹੈ ਬੀਜੇਪੀ, ਉਹਨਾਂ ਨੂੰ ਸਰਕਾਰ ਲੋਕਾਂ ਨੇ ਬੀਜੇਪੀ ਬਣਾਈ ਹੈ, ਤੇ ਰਾਜ ਸਭਾ ਦੇ ਮੈਂਬਰ ਤੁਸੀਂ ਨਾਲ ਦੇ ਸੂਬੇ ਤੋਂ ਭੇਜ ਰਹੇ ਹੋ, ਉੱਥੋਂ ਦੇ ਲੋਕਲ ਭੇਜੋ ਫਿਰ ਆਪਣੇ। ਜੀ ਸਹੀ ਹੈ, ਸਹੀ ਹੈ ਨਾ। ਤੇ ਜੇ ਇਹ ਸੋਚਦੇ ਨੇ ਕਿ 1 ਰਾਜਸਥਾਨ ਤੋਂ ਭੇਜਦੇ, 1 ਬਾਹਰੋਂ, ਫਿਰ ਬਿੱਟੂ ਦੀ ਥਾਂ ਦੇ ਉੱਤੇ ਜਾਖੜ ਕੀਤੇ ਜਾ ਸਕਦੇ। ਤੇ ਫਿਰ ਜੇ ਜਾਖੜ ਉੱਥੋਂ ਮੈਂਬਰ ਬਣਦੇ ਆ, ਤੇ ਫਿਰ ਬਿੱਟੂ ਦੀ ਕੱਲੀ ਰਾਜ ਸਭਾ ਨਹੀਂ ਜਾਂਦੀ, ਬਿੱਟੂ ਦੀ ਮੰਤਰੀ ਬਣਾ ਵੀ ਜਾਂਦਾ। ਕਿਉਂਕਿ ਤੁਸੀਂ ਮੈਂਬਰ ਤਾਂ ਹੋਣੇ ਜ਼ਰੂਰੀ ਹੋ ਕਿਸੇ ਵੀ ਸਦਨ ਦੇ ਉੱਪਰ ਵਾਲੇ ਜਾਂ ਹੇਠਲੇ ਦੇ। ਸਹੀ ਹੈ। ਤੇ ਲੋਕ ਸਭਾ ਚੋਣ ਤੁਸੀਂ ਹਾਰ ਚੁੱਕੇ ਹੋ, ਰਾਜ ਸਭਾ ਦੀ ਤੁਹਾਨੂੰ ਜੇ ਅਗਲੀ ਵਾਰ ਟਿਕਟ ਨਾ ਮਿਲੀ, ਵੈਸੇ ਜਿਵੇਂ ਐਕਟਿਵ ਨੇ ਉਵੇਂ ਹੋ ਸਕਦਾ ਕਿ ਬੀਜੇਪੀ ਉਹਨਾਂ ਨੂੰ ਨਾ ਹਟਾਵੇ, ਪਰ ਐਵੇਂ ਐਕਟਿਵ ਤਾਂ ਜਾਖੜ ਵੀ ਦਿਖਦੇ ਸੀ। ਸਹੀ ਹੈ, ਬਿਲਕੁਲ। ਸੋ ਇਸ ਲਈ ਬੀਜੇਪੀ ਦੇ ਵਿੱਚ ਫੈਸਲਾ ਲੈਣ ਦੀ ਔਰ ਚੁੱਪ ਕਰਾ ਕੇ ਫੈਸਲਾ ਲੈਣ ਦਾ ਜਿਹੜਾ ਤਾਕਤ ਦਮ ਹੈ, ਉਹ ਕੁਛ ਕਰ ਨਹੀਂ ਦਿੰਦੇ ਕਿਸੇ ਨੂੰ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ, ਕੀ ਜਾਖੜ ਹੁਣ ਘਰੇ ਬਹਿੰਦੇ ਨੇ, ਕੀ ਜਾਖੜ ਰਾਸ਼ਟਰੀ ਪੱਧਰ ਦੇ ਉੱਤੇ ਸਿਆਸਤ ਸਰਗਰਮ ਹੁੰਦੇ ਨੇ, ਕੀ ਉਹ ਸਰਕਾਰ ਦਾ ਹਿੱਸਾ ਬਣਦੇ ਨੇ, ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਕੰਪੇਨ ਚਿਹਰਾ ਜਾਂ ਮੁੱਖ ਮੰਤਰੀ ਦਾ ਚਿਹਰਾ ਜਾਂ ਇੰਜ। ਐਸੇ ਬੀਜੇਪੀ ਜੇ ਜੱਟ ਸਿੱਖ ਚਿਹਰੇ ਦੀ ਪ੍ਰਧਾਨਗੀ ਤੇ ਦਾ ਖੇਡ ਰਹੀ ਆ,
ਫਿਰ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਉਭਾਰਨ ਲੱਗੇ 10 ਵਾਰ ਸੋਚੂਗੀ। ਸਹੀ ਹੈ। ਕਿਉਂਕਿ ਜਿੰਨੀ ਵਰਗ ਵੰਡ, ਧਰਮ ਵੰਡ, ਫਿਰਕਾ ਵੰਡ ਚ ਇਹਦੇ ਕੋਲ ਮਹਾਰਤ ਆ, ਉਹ ਕਿਸੇ ਕੋਲ ਨਹੀਂ। ਸੋ ਇਸ ਲਈ ਉਸ ਨਾਤੇ ਨੇ ਸਾਰਾ ਕੁਝ ਸੋਚਣਾ ਕਿ ਅਜੇ ਕੀ ਕਰਨਾ। ਸੋ ਦੇਖਦੇ ਹਾਂ ਜੀ, ਜਾਖੜ ਹੋਰਾਂ ਦਾ ਭਵਿੱਖ ਅਜੇ ਤਾਂ ਅੱਧ ਵਾਟੇ ਲਟਕਦਾ ਨਜ਼ਰ ਆਉਂਦਾ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ ਕਾਂਗਰਸ ਦੀ ਵੀ, ਕਹਿੰਦੇ ਉਹ ਵੀ ਨਵਾਂ ਪ੍ਰਧਾਨ ਲੱਭਣ ਦਿੱਲੀ ਚੱਲੇ ਆ ਜੀ। ਦੇਖੋ, ਕਾਂਗਰਸ ਇੱਕ ਅਜਿਹੀ ਪਾਰਟੀ ਆ ਜਿਹਦੇ ਕੋਲ ਇਸ ਮੌਕੇ ਸਭ ਤੋਂ ਵੱਧ ਮੁੱਖ ਮੰਤਰੀ ਦੇ ਚਿਹਰਿਆਂ ਦਾ ਭੰਡਾਰ ਹੈ। ਨਾਲੇ ਕਿੰਨੇ ਲੀਡਰ ਦੂਜੀਆਂ ਪਾਰਟੀਆਂ ਚਲੇ ਗਏ। ਮੰਡੀ ਲੱਗੀ ਆ ਤੇ ਮੰਡੀ 'ਚ ਸੇਵਾ ਦੀ ਪੇਟੀ ਖੋਲੀ ਆ ਤੇ ਹਰੇਕ ਸੇਵ ਕਹਿੰਦਾ ਮੈਂ ਹੀ ਅਸਲੀ ਕਸ਼ਮੀਰੀ ਆ ਤੇ ਮੇਰਾ ਹੀ ਮੁੱਲ ਪੈਣਾ। ਉਹ ਤੋਂ ਥੱਲੇ ਕੋਈ ਹੈ ਹੀ ਨਹੀਂ ਮੁੱਖ ਮੰਤਰੀ ਦੇ ਚਿਹਰੇ ਤੋਂ ਥੱਲੇ। ਜੀ ਜੀ। ਤੇ ਜਿਹੜੇ ਇਸ ਦੌੜ 'ਚ ਨਹੀਂ ਹੈਗੇ ਉਹ ਇਹ ਸੋਚਦੇ ਨੇ ਕਿ ਜੇ ਸਾਰੇ ਹੀ ਨੇ ਤਾਂ ਫਿਰ ਖਬਰ ਉਹ ਕਹਿਣਗੇ ਇਹਨਾਂ ਨੂੰ ਹਟਾ ਦੋ, ਥੱਲਿਓ ਕਿਸੇ ਹੋਰ ਨੂੰ ਲੈ ਲਓ। ਅਗਲੇ ਵੀ ਸੋਚ ਸਕਦੇ ਨੇ। ਇਸ ਲਈ ਸੂਚੀ ਬਹੁਤ ਲੰਬੀ ਹੋ ਗਈ ਉਹਨਾਂ ਦੀ ਜੀ। ਕੋਈ ਵੀ ਧਰਾਤਲ ਤੇ ਲੋਕ ਮੁੱਦਿਆਂ ਤੇ ਕਾਂਗਰਸ ਵੱਲੋਂ ਲੜਦਾ ਨਜ਼ਰ ਨਹੀਂ ਆਉਂਦਾ, ਪਰ ਸਰਕਾਰ ਦੀ ਗਰੰਟੀ ਆਪਣੇ ਆਪ ਹੀ ਚੱਕੀ ਫਿਰਦੇ ਨੇ ਕਿ ਸਾਡੀ ਤਾਂ ਆਈ ਪਈ ਆ। ਹੁਣ ਜੇ ਬੀਜੇਪੀ ਨੇ ਇਹ ਖੇਲਾ ਕਰ ਲਿਆ ਤਾਂ ਕੀ ਕਾਂਗਰਸ ਵੀ ਕਰਨ ਜਾ ਰਹੀ ਹੈ? ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਹੋਰਾਂ ਦੇ ਘਰੇ ਸ਼ਾਮ ਨੂੰ 4 ਵਜੇ ਮੀਟਿੰਗ ਤੇ ਪੰਜਾਬ ਤੋਂ ਸ਼ਾਇਦ ਦਰਜਨ ਦੇ ਕਰੀਬ ਲੀਡਰ ਨੇ, ਜਿਨ੍ਹਾਂ ਚੋਂ 5 ਲੀਡਰ ਤਾਂ ਲਗਭਗ ਤੈਅ ਨੇ ਕਿ ਮੀਟਿੰਗ 'ਚ ਹਾਜ਼ਰ ਹੋਣਗੇ ਜੀ। ਜਿਨ੍ਹਾਂ ਚੋਂ ਮੌਜੂਦਾ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਨ੍ਹਾਂ ਚੋਂ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੀ, ਜਿਨ੍ਹਾਂ ਦੇ ਵਿੱਚੋਂ ਫਿਰ ਮਤਲਬ ਕਿ ਚਰਨਜੀਤ ਚੰਨੀ ਜੀ, ਸੁਖਜਿੰਦਰ ਰੰਧਾਵਾ, ਵਿਜੇਂਦਰ ਸਿੰਗਲਾ ਤੇ ਇਹ ਤੋਂ ਇਲਾਵਾ ਡਾਕਟਰ ਅਮਰ ਸਿੰਘ ਦੀ, ਪ੍ਰਗਟ ਸਿੰਘ ਦੀ, ਰਾਣਾ KP ਦੀ, ਇਹਨਾਂ ਦੀ ਚਰਚਾਵਾਂ ਵੀ ਹੈਗੀਆਂ। ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਇੱਕ ਫਾਰਮੂਲਾ ਰਿਹਾ ਲਗਭਗ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਉਹੀ ਮੁੱਖ ਮੰਤਰੀ ਦਾ ਚਿਹਰਾ। ਪਰ ਇੱਕ ਸਮੇਂ ਸ਼ਮਸ਼ੇਰ ਸਿੰਘ ਦੁੱਲੋਂ ਪ੍ਰਧਾਨ ਸੀਗੇ ਤੇ ਕੈਪਟਨ ਅਮਰਿੰਦਰ ਅੜ ਗਏ ਕਿ ਵੀ ਐਂ ਤਾਂ ਨਹੀਂ, ਮੈਨੂੰ ਚਿਹਰਾ ਲਾਣੋ, ਮੈਂ ਤਾਂ ਤੁਰੂੰਗਾ। ਫਿਰ ਅਮਰਿੰਦਰ ਸਿੰਘ ਨੂੰ ਇਹਨਾਂ ਨੇ ਚੋਣ ਕੈਂਪੇਨ ਦਾ ਮੁਖੀ ਲਾਤਾ ਜੀ ਤੇ ਅਮਰਿੰਦਰ ਸਿੰਘ ਜਿਪਸੀ ਚੜ੍ਹ ਕੇ ਪੰਜਾਬ ਘੁੰਮੇ, ਯਾਤਰਾ ਸ਼ੁਰੂ ਕੀਤੀ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ, ਨਾਲ ਫਿਰ ਦੁੱਲੋਂ ਵੀ ਸੀਗੇ। ਚਲੋ, ਤੇ ਇਸ ਲਈ ਕਿਤੇ ਨਾ ਕਿਤੇ ਵੜਿੰਗ ਸੋਚਦੇ ਹੋਣ ਕਿ ਲੈ ਵੀ ਜੇ ਮੈਨੂੰ ਪ੍ਰਧਾਨ ਬਣਾਈ ਰੱਖਣ, ਖਬਰ ਆ ਮੇਰਾ ਦਾਅ ਲੱਗ ਜਾਵੇ ਮੁੱਖ ਮੰਤਰੀ ਦਾ। ਵੈਸੇ ਉਹ ਮੁੱਖ ਮੰਤਰੀ ਦਾ ਸਟਾਫ ਆਪਣੇ ਆਪ ਨੂੰ ਮੰਨਦੇ ਨਹੀਂ ਅਜੇ, ਪਰ ਤਾਂ ਵੀ ਜੇ ਪ੍ਰਧਾਨਗੀ ਰਹਿ ਜਾਂਦੀ ਤਾਂ ਉਹ ਸੋਚ ਸਕਦੇ। ਫਿਰ ਜੇ ਇਹ ਗੱਲ ਹੈ ਤਾਂ ਪ੍ਰਧਾਨਗੀ ਦੀ ਦੌੜ ਦੇ ਵਿੱਚ ਕਾਂਗਰਸ ਜਿਹੜੇ ਇਸ ਨੁਕਤੇ ਨੂੰ ਬੜਾ ਧਿਆਨ ਰੱਖਦੀ ਹੈ ਕਿ ਜੀ ਐਸੀ ਭਾਈਚਾਰੇ ਨੂੰ ਵੀ ਅਸੀਂ ਨਾਲ ਰੱਖ ਲਈਏ, ਅਸੀਂ ਜੀ ਹਿੰਦੂ ਚਿਹਰਿਆਂ ਨੂੰ ਵੀ ਨਾਲ ਰੱਖ ਲਈਏ, ਜੱਟ ਸਿੰਘ ਚਿਹਰਿਆਂ ਨੂੰ ਰੱਖ ਲਈਏ, ਉਹ ਫਾਰਮੂਲੇ ਤੇ ਚੱਲਦੀ ਹੈ। ਉਹਦੇ ਵਿੱਚੋਂ ਕੀ ਫਿਰ ਵਿਜੇਂਦਰ ਸਿੰਗਲਾ ਜਾਂ ਰਾਣਾ KP ਦਾ ਦਾਅ ਲੱਗ ਸਕਦਾ? ਵਿਜੇਂਦਰ ਸਿੰਗਲਾ ਦਾ ਨਾਂ ਜ਼ਿਆਦਾ ਚਰਚਾ ਚ ਇਸ ਸਮੇਂ। ਸਹੀ ਹੈ, ਵੱਧ ਚਰਚਾ ਉਹ ਬਟੋਰ ਰਿਹਾ ਕਿ ਸ਼ਾਇਦ ਉਹਦੇ ਤੇ ਦਾਅ ਖੇਡ ਕੇ ਇੱਕ ਨੂੰ ਚੋਣ ਕਮੇਟੀ ਦਾ ਮੁਖੀ, ਇੱਕ ਨੂੰ ਚਿਹਰਾ ਮੋਰਾ ਜਾਂ ਐ ਬਣਾ ਕੇ 2-3 ਚਿਹਰੇ, ਜੇ 3 ਚਿਹਰੇ ਤਾਰ ਦੇਣਗੇ ਤੇ 3 ਚੋਂ ਬਾਅਦ ਚੋਂ ਕਿਸੇ ਨੂੰ ਬਣਾ ਲੈਣਗੇ। ਕੀ ਰਾਜਾ ਵੜਿੰਗ ਦੀ ਪ੍ਰਧਾਨਗੀ ਜੇ ਬਚ ਸਕਦੀ ਆ, ਫਿਰ ਚੰਨੀ ਤੇ ਵਿਜੇਂਦਰ ਸਿੰਗਲਾ ਨੂੰ ਚੋਣ ਕੈਂਪੇਨ ਦੇ ਵਿੱਚ ਲਿਆਂਦਾ ਜਾਊਗਾ, ਉਧਰ ਕਿਤੇ ਥੱਪਿਆ ਜਾਊਗਾ। ਜੇ ਵਿਜੇਂਦਰ ਸਿੰਗਲਾ ਨੂੰ ਪ੍ਰਧਾਨ ਬਣਾਇਆ ਜਾਂਦਾ ਤੇ ਫਿਰ ਪ੍ਰਤਾਪ ਬਾਜਵਾ ਨੂੰ ਛੇੜਿਆ ਜਾਊਗਾ ਕਿ ਨਹੀਂ? ਪ੍ਰਤਾਪ ਬਾਜਵਾ ਵੀ ਪ੍ਰਧਾਨਗੀ ਦੇ ਦਾਅਵੇਦਾਰ ਬਣੇ ਹੋਏ ਨੇ ਆਪੇ ਜੀ। ਸਹੀ ਹੈ, ਕਿਉਂਕਿ ਉਹ ਕਹਿੰਦੇ ਵੀ ਅਸਲੀ ਮੁੱਖ ਮੰਤਰੀ ਦੇ ਚਿਹਰੇ ਦਾ ਮੇਰਾ ਹੱਕ ਹਰ ਵਾਰ ਨੇੜੇ ਆ ਕੇ ਮੇਰੇ ਤੋਂ ਵੀ ਫਿਸਲ ਜਾਂਦੀ ਹੈ ਨਾ। ਤੇ ਇਸ ਲਈ ਉਧਰ ਹੁਣ ਪ੍ਰਗਟ ਸਿੰਘ ਹੋਰਾਂ ਦੀ ਚਰਚਾ ਕਿ ਉਹਨਾਂ ਨੂੰ ਜੀ ਤੁਸੀਂ ਵਿਰੋਧੀ ਧਿਰ ਦਾ ਲੀਡਰ ਬਣਾਇਆ ਜਾ ਸਕਦਾ। ਇੱਧਰ ਚੰਨੀ ਦੀ ਜੇ ਇਸ ਤਰੀਕੇ ਕਰਨ ਨਾਲ ਵੀ ਚਰਚਾ, ਤਾਂ ਚੰਨੀ ਨੂੰ ਪਿਛਲੀ ਵਾਰ ਤਾੜਨਾ ਵੀ ਹੋ ਗਈ ਸੀ ਕਮੇਟੀਆਂ ਦੇ ਵਿੱਚ ਕਿ ਤੁਸੀਂ ਆਪਣੇ ਪੱਧਰ ਤੇ ਨੇਟਵ ਸਰਜਾ ਰਹੇ ਹੋ, ਆਪ ਖੇਡ ਬਣਾ ਰਹੇ ਹੋ, ਤੇ ਇੱਧਰ ਵਿਜੀਲੈਂਸ ਖਾਸੀ ਭਾਲਜੀ ਕਰਦੀ ਫਿਰਦੀ ਹੈ। ਠੀਕ ਹੈ, ਉਹਦੇ ਕਰਕੇ ਚੰਨੀ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨੇ। ਹੁਣ ਇਹਦੇ ਨਾਲ ਉਹਨੂੰ ਫਾਇਦਾ ਵੀ ਹੋ ਸਕਦਾ ਕਿ ਪਾਰਟੀ ਕੇ ਦੇਖੋ ਵੀ ਕਿਹਦੇ ਖਿਲਾਫ ਜ਼ਿਆਦਾ ਹੋਇਆ ਤਾਂ ਸ਼ਾਇਦ ਇਹਦੇ ਹੱਕ 'ਚ ਲੋਕ ਆ ਜਾਣਗੇ, ਜਾਂ ਇਹਦਾ ਨੁਕਸਾਨ ਵੀ ਕਹਿਣ ਵੀ ਨਾ ਇਹਦੇ ਨਾਲ ਤਾਂ ਪੰਗਾ ਵੱਧ ਜਾਊਗਾ, ਸਾਡੇ ਖਿਲਾਫ ਮੁਖਾਲਫਤ ਨਾ ਹੋ ਜਾਵੇ, ਇਸ ਲਈ ਇਹਨੂੰ ਪਰੇ ਰੱਖੋ। ਸੋਹਣੇ ਦੇਖਣ ਵਾਲੀ ਗੱਲ। ਡਾਕਟਰ ਅਮਰ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਵੀ, ਕੈਂਪੇਨ ਕਮੇਟੀ ਦਾ ਮੁਖੀ ਬਣਾਉਣ ਲਈ ਵੀ ਲਗਭਗ ਸਾਰੀ ਕਾਂਗਰਸ ਹਾਈ ਕਮਾਂਡ ਤਿਆਰ ਹੈ। ਠੀਕ ਹੈ, ਪਰ ਡਾਕਟਰ ਅਮਰ ਸਿੰਘ ਖੁਦ ਪੈਰ ਨਹੀਂ ਧਰ ਰਹੇ ਇਸ ਮਸਲੇ ਤੇ। ਉਹ ਕਹਿੰਦੇ ਕਿ ਨਾ, ਮੈਂ ਜਿੰਨਾ ਕੰਮ ਕਰ ਸਕਦਾ ਮੈਂ ਕਰ ਰਿਹਾ, ਮੈਂ ਇਸ ਦੌੜ 'ਚ ਨਹੀਂ ਪੈਣਾ ਜੀ। ਜਦੋਂ ਕਿ ਉਹਨਾਂ ਨੂੰ ਸਾਰੇ ਮੰਨਣ ਲਈ ਤਿਆਰ ਵੀ ਨੇ ਕਿ ਜੇ ਉਹ ਆ ਜਾਣ ਤਾਂ ਸਾਰੇ ਉਹਨਾਂ ਨੂੰ ਸੀਨੀਅਰਿਟੀ ਦੇ ਬਾਵਜੂਦ। ਪਰ ਸਵਾਲ ਇੱਥੇ ਵੀ ਕਾਂਗਰਸ ਕੋਲ ਹੋਈ ਖੜਾ ਕਿ ਕਾਂਗਰਸ ਕੋਲ ਵੀ ਕੈਪਟਨ ਅਮਰਿੰਦਰ ਮੰਗ ਸਰਵ ਪ੍ਰਮਾਣਿਤ ਚਿਹਰਾ ਅੱਜ ਵੀ ਨਹੀਂ ਹੈ ਕੋਈ। ਸਹੀ, ਧੜਿਆਂ ਦੇ ਵਿੱਚ ਪ੍ਰਵਾਨ ਚਿਹਰੇ ਹੈਗੇ ਨੇ, ਅੱਡੋ ਅੱਡ। ਸੁਖਜਿੰਦਰ ਰੰਧਾਵਾ ਦੀ ਆਪਣੀ ਮਕਬੂਲੀਅਤ ਹੈ, ਚੰਨੀ ਦੀ ਆਪਣੀ ਹੈ ਤੇ ਪ੍ਰਤਾਪ ਬਾਜਵੇ ਦੀ ਆਪਣੀ ਹੈ, ਪਰ ਉਵੇਂ ਨਹੀਂ ਕਿ ਸਾਰਿਆਂ ਨੂੰ ਹੋ ਜਾਵੇ ਕਿ ਕੋਈ ਬਣ ਜਾਵੇ ਤਾਂ ਬਣ ਜਾਵੇ।
ਹੁਣ ਇਹਦੇ ਵਿੱਚੋਂ ਕਾਂਗਰਸ ਦੀ ਅੱਜ ਚੁਣੌਤੀ ਹੈ, ਦੇਖਦੇ ਹਾਂ ਅੱਜੇ ਝੰਡੀਆਂ ਲਵਾ ਕੇ ਆਉਂਦੇ ਨੇ ਨਵੀਆਂ ਕਿ ਆਉਂਦੇ ਦਿਨਾਂ 'ਚ ਲੱਗਦੀ ਆ, ਪਰ ਅੱਜ ਮੀਟਿੰਗ ਬੁਲਾ ਲਈ ਆ ਤੇ ਜਿਹਦੇ ਵਿੱਚੋਂ ਵਿਜੇਂਦਰ ਸਿੰਗਲਾ, ਚੰਨੀ, ਇਹਨਾਂ ਦੋ ਚਿਹਰਿਆਂ ਦੀ ਕਾਫੀ ਚਰਚਾ ਹੈਗੀ ਜੀ। ਤੇ ਉਧਰ ਐਸਜੀਪੀਸੀ ਨੇ 31 ਮਈ ਨੂੰ ਵੱਡਾ ਇਕੱਠ ਸੱਦ ਲਿਆ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਪੰਥਕ ਮਸਲਾ ਆਪਾਂ ਲਗਾਤਾਰ ਬਚਦੇ ਆ ਰਹੇ ਹਾਂ ਕਿ ਕਾਫੀ ਗੰਭੀਰ ਹੁੰਦਾ ਜਾ ਰਿਹਾ। ਪਹਿਲੇ ਦਿਨ ਤੋਂ ਹੀ ਇਹ ਮਾਮਲਾ ਸਰਕਾਰ ਆਉਣ ਤੋਂ ਬਾਅਦ ਤਾਂ ਕਾਫੀ ਜ਼ਿਆਦਾ ਪੇਚ ਫਸੇ ਨੇ ਜੀ ਜੀ। ਹੁਣ ਲਗਾਤਾਰ ਸ਼੍ਰੋਮਣੀ ਕਮੇਟੀ ਬਾਇਆ ਜਥੇਦਾਰ ਸਾਹਿਬਾਨ ਵੀ ਆਪਣੇ ਪੱਧਰ ਤੇ ਵੀ, ਹੋਰ ਸੰਸਥਾਵਾਂ ਦੇ ਪੱਧਰ ਤੇ ਵੀ ਉਹਨਾਂ ਧਿਰਾਂ ਨੂੰ ਮਨਾਉਣ ਪ੍ਰਕਿਰਿਆ 'ਚ ਵੀ ਜਿਹੜੇ ਮਤਲਬ ਕਿ ਭਗਵੰਤ ਮਾਨ ਨੂੰ ਥਾਪੜਾ ਦੇਣ ਗਏ ਸੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਜਿਸ ਤਰ੍ਹਾਂ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਨੂੰ ਮਨਾਉਣ ਦੀ ਕਵਾਇਦ, ਉਹ ਸਾਰੀਆਂ ਪ੍ਰਕਿਰਿਆਵਾਂ ਉਹਦੇ ਤਹਿਤ ਉਹ ਨਵਾਂ ਜਿਹੜਾ ਐਕਟ ਬਣਿਆ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਤਲਬ ਸੋਧ ਐਕਟ, ਉਹਦੇ ਵਿੱਚ ਵੀ ਸੋਧ ਕਰਾਉਣ ਦੀ ਕਵਾਇਦ 'ਚ ਨੇ ਕਿ ਇਹਦੇ 'ਚ ਕੁਝ ਸੋਧਾਂ ਕੀਤੀਆਂ ਜਾਣ। ਪਰ ਦੂਜੀਆਂ ਧਿਰਾਂ ਕਹਿੰਦੀਆਂ ਵੀ ਕਿ ਜੇ ਕਰਨਾ ਹੀ ਹੈ ਫਿਰ 2008 ਤੋਂ ਰੱਦ ਕਰਾਓ, 2008 ਵੀ ਰੱਦ ਕਰਾਓ ਤੇ 2026 ਆਪੇ ਰੱਦ ਹੋ ਜਾਊਗਾ। ਇਹ ਸ਼ੁਰੂਆਤ ਵੀ ਤੁਸੀਂ ਉਹ ਕਰਾਈ ਜਦੋਂ ਬਾਦਲਾਂ ਦਾ ਰਾਜ ਸੀ। ਸਰਕਾਰ ਦੀ ਦਖਲ ਤਾਂ ਤੁਸੀਂ ਸ਼ੁਰੂ ਕਰਾਈ, ਅੱਜ ਤੁਹਾਨੂੰ ਦਖਲ ਜਿੱਤਿਆ ਗਈ ਤੇ ਇਸ ਲਈ ਇੱਕ ਧਿਰ ਉਹ ਵੀ ਹੈ। ਪਰ ਆਪਾਂ ਲਗਾਤਾਰ ਗੱਲ ਕਰਦੇ ਇੱਕ ਧਿਰ ਅਜੇ ਵੀ ਭਗਵੰਤ ਮਾਨ ਨਾਲ ਖੜੀ ਹੈ ਜਿਹੜੀ ਕਹਿੰਦੀ ਵੀ ਕਮਾਲ ਕਰਤਾ। ਪਰ ਇਹਨਾਂ ਸਾਰਿਆਂ ਧਿਰਾਂ ਦੇ ਵਿੱਚੋਂ ਕੋਈ ਵੀ ਧਿਰ ਖੁੱਲ ਕੇ ਇਹ ਸਵਾਲ ਨਹੀਂ ਕਰ ਪਾ ਰਹੀ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ ਕਦੋਂ। ਸਹੀ, ਉਹਦੇ ਉੱਤੇ ਕੋਈ ਲੜਾਈ ਨਹੀਂ। ਹੁਣ ਸਾਰੀ ਲੜਾਈ ਲਿਆ ਕੇ ਐਕਟ ਦੇ ਆਲੇ ਦੁਆਲੇ ਖੜੀ ਕਰ ਲਈ ਔਰ ਇਸ ਦੇ ਆਲੇ ਦੁਆਲੇ ਲੜਾਈ ਖੜੀ ਹੋਣ ਨਾਲ ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਨੂੰ ਫਾਇਦਾ ਹੈ। ਸਹੀ, ਅਗਲੇ ਕਹਿੰਦੇ ਵੀ ਘੱਟੋ ਘੱਟ ਉਹ ਸਵਾਲ ਤਾਂ ਗਿਆ ਕਿ ਅਸੀਂ ਜਿਹੜਾ ਵਾਅਦਾ ਕਰਕੇ ਆਏ ਸੀ ਕਿ ਬਰਗਾੜੀ ਵਾਲੀਆਂ ਘਟਨਾਵਾਂ ਦਾ, ਬਹਿਬਲ ਕਲਾਂ ਵਾਲੀਆਂ ਘਟਨਾਵਾਂ ਦਾ ਹੈ ਨਾ, ਉਹ ਨਿਹੰਗਾਂ ਦੇ ਮਤਲਬ ਕਿ ਨਿਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਭਰਾਉਣ ਵਾਲਾ ਮਾਮਲਾ ਹੈ ਨਾ, ਗੁਰੂ ਸਾਹਿਬ ਦੀਆਂ ਬੇਅਦਬੀਆਂ ਵਾਲਾ ਮਾਮਲਾ, ਉਹ ਸਾਰੇ ਕੇਸ ਚੰਡੀਗੜ੍ਹ ਤਬਦੀਲ ਹੋ ਗਏ। ਉਹਦੀ ਤਾਂ ਪੈਰਵੀ ਹੋ ਹੀ ਨਹੀਂ ਰਹੀ। ਇਸ ਲਈ ਐਕਟ ਦੇ ਆਲੇ ਦੁਆਲੇ ਜੇ ਰਾਜਨੀਤੀ ਘੁੰਮਦੀ ਆ ਤਾਂ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਸਾਡੇ ਲਈ ਫਾਇਦਾ। ਤੇ ਕੀ ਇਸ ਜਾਲ 'ਚ ਐਸਜੀਪੀਸੀ ਫਸ ਚੁੱਕੀ ਹੈ ਜੀ, ਜਾਂ ਐਸਜੀਪੀਸੀ ਸੁਖਬੀਰ ਬਾਦਲ ਨੂੰ ਬਚਾਉਣ ਦੇ ਚੱਕਰ 'ਚ ਸਵਾਲ ਹੀ ਨਹੀਂ ਕਰ ਪਾਉਂਦੀ ਕਿ ਜਿੱਦਾਂ ਹੀ ਬਹਿਬਲ ਕਲਾਂ ਬਰਗਾੜੀ ਵਾਲਾ ਸਵਾਲ ਕਰਦੇ ਆ ਤਾਂ ਸੁਖਬੀਰ ਬਾਦਲ ਦੀ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ। ਬਈ ਨਾਲ ਬੀਜੇਪੀ ਵੀ ਸੀ, ਉਹਨੂੰ ਵੀ ਕਦੇ ਸਵਾਲ ਕਰ ਲਓ। ਸਹੀ ਹੈ, ਇਕੱਠੀ ਸੀ। ਜਾਂ ਫਿਰ ਦਮ ਦਿਖਾਵੇ ਐਸਜੀਪੀਸੀ ਜੱਦਰ ਸਾਹਿਬ ਨੂੰ ਕਹਿਣ ਕਿ ਸੁਖਬੀਰ ਬਾਦਲ ਨੇ 2 ਤਰੀਕ ਵਾਲੇ ਹੁਕਮਨਾਮੇ ਵੀ ਪੂਰੀ ਤਰ੍ਹਾਂ ਨਹੀਂ ਮੰਨੇ ਜੀ, ਉਹਨੂੰ ਪਰੇ ਕਰਨ ਦਾ ਹੁਕਮ ਦਿਓ ਜੀ, ਹੈ ਨਾ, ਤਾਂ ਕਿ ਅਸੀਂ ਇਹਨਾਂ ਘਟਨਾਵਾਂ ਦੇ ਮਾਮਲੇ ਤੇ ਖੁੱਲ ਕੇ ਲੜ ਸਕੀਏ। ਕਰੋ ਫੈਸਲਾ ਜੇ ਕੌਮ ਲਈ ਖੜਨਾ ਹੈ, ਕੌਮ ਧਿਰ ਲਈ, ਸੋ ਅਜਿਹਾ ਫੈਸਲਾ ਨਹੀਂ ਹੋ ਪਾ ਰਿਹਾ। ਹੁਣ ਉਧਰ ਸਰਕਾਰ ਨੂੰ ਲੱਗ ਰਿਹਾ ਕਿ ਸਾਡੇ ਤੇ ਦਬਾਅ ਬਣ ਰਿਹਾ। ਜੇ ਨਿਹੰਗ ਜਥੇਬੰਦੀਆਂ ਦੇ ਮੁਖੀ ਵੀ ਐਸਜੀਪੀਸੀ ਨਾਲ ਜਾ ਰਹੇ ਨੇ, ਅਕਾਲ ਤਖਤ ਸਾਹਿਬ ਦੇ ਜੱਦਰ ਚਿੱਠੀ ਵੀ ਲਿਖ ਰਹੇ ਨੇ, ਸਪੀਕਰ ਨੂੰ ਤਲਬ ਵੀ ਕਰ ਰਹੇ ਨੇ, ਸਪੀਕਰ ਕਹਿ ਵੀ ਰਿਹਾ ਕਿ ਮੈਂ ਤਾਂ ਸਰਕਾਰ ਨੂੰ ਦੱਸਤਾ ਜੀ। ਉਧਰ ਮਤਲਬ ਕਿ ਰਾਜਪਾਲ ਦੇ ਨਾਲ ਵੀ ਤਾਲਮੇਲ ਹੋ ਗਿਆ ਜੀ, ਐਸਜੀਪੀਸੀ ਦੇ ਪ੍ਰਧਾਨ ਦਾ, ਜਥੇਦਾਰ ਸਾਹਿਬ ਦਾ, ਰਾਜਪਾਲ ਦੇ ਰਾਹੀਂ ਵੀ ਇਹ ਕਵਾਇਦ ਚਲਾਈ ਜਾ ਰਹੀ ਹੈ ਜੀ। ਇਹ ਸਾਰੀ ਸਥਿਤੀ ਜੇ ਸਰਕਾਰ ਤੇ ਦਬਾਅ ਬਣਦਾ ਤਾਂ ਸਰਕਾਰ ਸੋਧ ਕਰਨ ਦੇ ਵੱਲ ਵਧਣ ਦੀ ਬਜਾਏ ਐਸਜੀਪੀਸੀ ਤੇ ਨਕੇਲ ਕਸਣ ਲਈ ਵੱਧ ਰਹੀ ਹੈ। ਕੱਲ ਸਿੱਟ ਭੇਜਤੀ ਐਸਜੀਪੀਸੀ ਦੇ ਦਫ਼ਤਰਾਂ 'ਚ, ਬਿਲਕੁਲ, ਕਿ ਲਓ ਜੀ ਅਸੀਂ ਕਰਨ ਲੱਗੇ ਹਾਂ ਚੂੜੀ ਟੈਟ, ਅਸੀਂ ਤੁਹਾਤੋਂ ਵੀ ਪੁੱਛਾਂਗੇ, ਤੁਹਾਡੇ ਮੁਲਾਜ਼ਮਾਂ ਤੋਂ ਵੀ ਪੁੱਛਾਂਗੇ, ਜਦੋਂ ਪਾਵਨ ਸਰੂਪ ਲਾਪਤਾ ਹੋਏ ਸੀ ਤਦ ਵੀ ਪੁੱਛਾਂਗੇ, ਵੀ ਮੁੱਖ ਮੰਤਰੀ ਸਾਹਿਬ ਦੇ ਕਈ ਬੋਲਾਂ ਨੂੰ ਵੀ ਪੁੱਛ ਲਓ ਕਿ ਜਿਹੜੇ ਐਲਾਨ ਕਿਹਾ ਸੀ ਕਿ ਮੁੜ ਕੇ ਤਾਂ ਉਧਰ ਨੂੰ ਨਹੀਂ ਹੋਇਆ ਫਿਰ ਜਾਂ ਤਾਂ ਝੂਟਾ ਮਾਰਨਾ ਪੈ ਗਿਆ ਸਰਕਾਰ ਨੂੰ। ਸੋ ਇਸ ਲਈ ਸਰਕਾਰ ਵੀ ਘਿਰੀ ਹੈ, ਐਸਜੀਪੀਸੀ ਵੀ ਘਿਰੀ ਹੈ। ਹੁਣ ਉਧਰੋਂ ਸਿੱਟ ਰਾਹੀਂ ਐਸਜੀਪੀਸੀ ਤੇ ਦਬਾਅ ਬਣਾਇਆ ਜਾ ਰਿਹਾ, ਇਧਰੋਂ 31 ਤਰੀਕ ਨੂੰ ਵੱਡਾ ਇਕੱਠ ਸੱਦ ਲਿਆ ਐਸਜੀਪੀਸੀ ਨੇ। ਠੀਕ ਹੈ ਜੀ, ਕਿ 31 ਮਈ ਨੂੰ ਅਸੀਂ ਇਸ ਐਕਟ ਨੂੰ ਠੀਕ ਕਰਾਉਣ ਦੇ ਲਈ, ਦਰੁਸਤ ਕਰਾਉਣ ਦੇ ਲਈ ਇੱਕ ਸਾਂਝੀ ਰਾਏ ਬਣਾਵਾਂਗੇ, ਜਿਹਦੇ ਵਿੱਚ ਨਿਹੰਗ ਜਥੇਬੰਦੀਆਂ ਵੀ ਆਉਣਗੀਆਂ, ਜਿਹਦੇ ਚ ਨਿਰਮਲੇ ਵੀ ਆਉਣਗੇ, ਉਦਾਸੀਏ ਵੀ ਆਉਣਗੇ, ਸਿੱਖ ਸੰਸਥਾਵਾਂ ਵੀ ਆਉਣਗੀਆਂ, ਕਾਰ ਸੇਵਾ ਵਾਲੇ ਬਾਬੇ ਵੀ ਆਉਣਗੇ, ਸਿੱਖ ਸੰਪਰਦਾਵਾਂ ਵੀ ਆਉਣਗੀਆਂ, ਸਿੱਖ ਵਿਦਵਾਨ ਵੀ ਆਉਣਗੇ, ਰਿਟਾਇਰਡ ਜੱਜ ਤੇ ਸਿੱਖ ਚਿੰਤਕ, ਸਾਰੀਆਂ ਧਿਰਾਂ ਆਉਣਗੀਆਂ ਜਿਨ੍ਹਾਂ ਨੂੰ ਅਸੀਂ ਬੁਲਾਵਾਂਗੇ ਤੇ ਉਹਦੇ ਨਾਲ ਇੱਕ ਸਾਂਝੀ ਰਾਏ ਬਣਾ ਕੇ ਅਸੀਂ ਸਰਕਾਰ ਤੇ ਦਬਾਅ ਬਣਾਵਾਂਗੇ। ਹੁਣ 31 ਮਈ ਤੋਂ ਪਹਿਲਾਂ ਹੀ ਸਰਕਾਰ ਕੋਈ ਕਾਰਵਾਈ ਪਾ ਦਿੰਦੀ ਹੈ ਉਹਨਾਂ ਦੀ ਸੈੱਟ, ਇਹ ਹੋਰ ਪਾਸੇ ਨੂੰ ਨੈਰੇਟਿਵ ਜਾਊਗਾ, ਜਾਂ 31 ਮਈ ਵਾਲੇ ਚੋਂ ਕੋਈ ਵੱਡੀ ਲੜਾਈ ਵਿੱਢਣ ਦੀ ਮੁਹਿੰਮ ਲੈ ਕੇ ਐਸਜੀਪੀਸੀ ਆ ਜਾਊਗੀ ਕਿ ਚਿੱਠੀ ਪੱਤਰ ਰਾਹੀਂ ਉਹ ਖੇਡਣ। ਜੋ ਵੀ ਹੋਵੇ 2027 ਚ ਇਸ ਮੁੱਦੇ ਦੇ ਉੱਤੇ ਤੁਸੀਂ ਚੋਣ ਮੁੱਦੇ ਦੇ ਰੂਪ ਚ ਵੀ ਇਹਨੂੰ ਦੇਖੋਗੇ, ਇਹਦੇ ਉੱਤੇ ਮਾਮਲਾ ਭਖਿਆ ਰਹਿਣਾ, ਸਿਆਸਤ ਹੁੰਦੀ ਰਹਿਣੀ ਆ, ਸੰਗਤ ਦੇ, ਕੌਮ ਦੇ, ਪੰਜਾਬੀਆਂ ਦੇ ਪੱਲੇ ਕੁਛ ਨਹੀਂ ਪੈਣਾ। ਸਹੀ ਹੈ, ਬਿਲਕੁਲ ਜੀ। ਤੇ ਜਾਂਦੇ ਜਾਂਦੇ ਵਿਚਾਰ ਲਗੇ ਆਪਾਂ ਇੱਕ ਅਜਿਹੀ ਖਬਰ ਦੇ ਬਾਰੇ ਚਰਚਾ ਕਰ ਲਈਏ ਜਿਹੜੇ ਈਦ ਦੇ ਉੱਤੇ ਵੈਸੇ ਤਾਂ ਕੁਰਬਾਨੀ ਕੀਤੀ ਜਾਂਦੀ ਹੈ, ਜਿਹੜੇ ਜਾਨਵਰ ਹੁੰਦੇ ਨੇ, ਪਰ ਕਹਿੰਦੇ ਟਰੰਪ ਨਾਂ ਦੇ ਝੋਟੇ ਨੂੰ ਈਦ ਨੇ ਨਵੀਂ ਜ਼ਿੰਦਗੀ ਬਖਸ਼ ਦਿੱਤੀ ਹੈ ਜੀ।
ਆਪਾਂ ਪਿਛਲੇ ਦਿਨਾਂ ਤੇ ਉਹ ਗੱਲ ਕਰ ਰਹੇ ਸੀਗੇ ਕਿ ਇਹ ਟਰੰਪ ਨਾਂ ਦਾ ਝੋਟਾ ਖਾਸਾ ਮਸ਼ਹੂਰ ਹੋਇਆ। ਹਾਂਜੀ ਹਾਂਜੀ ਅਸਲ 'ਚ ਇਹ ਗਵਾਂਢੀ ਮੁਲਕ ਬੰਗਲਾਦੇਸ਼ ਦੇ ਨਾਲ ਸੰਬੰਧਿਤ ਹੈ। ਤੇ ਉੱਥੇ ਜਦੋਂ ਉਹ ਕਹਿੰਦੇ ਕਿ ਇਹਨੂੰ ਘਰੇ ਲਿਆਂਦਾ ਗਿਆ ਖਰੀਦ ਕੇ, ਤਾਂ ਛੋਟੇ ਭਰਾ ਨੇ ਕਹਿੰਦੇ ਜਿਹੜਾ ਖਰੀਦ ਕੇ ਲਿਆ ਬੰਦਾ, ਉਹ ਕਿਸਾਨ ਪਰਿਵਾਰ ਚੋਂ, ਉਹਦਾ ਛੋਟਾ ਭਰਾ ਕਹਿੰਦਾ ਵੀ ਕਿ ਇਹਦਾ ਜਮਾਂ ਟਰੰਪ ਵਰਗਾ ਲੱਗਦਾ, ਮੈਂ ਇਹਦਾ ਨਾਂ ਟਰੰਪ ਰੱਖ ਦਿੰਦਾ, ਕਿਉਂਕਿ ਉਹ ਐਨ 골ਡਨ ਕਲਰ ਦਾ, ਉਹਦੇ ਵਾਲ ਬੜੇ ਸੁਨਹਿਰੀ ਜਿਹੇ ਨੇ, ਤੇ ਉਹ ਬਾਹਰ ਕੇ ਜਦੋਂ ਦੀ ਫੋਟੋ ਖਿੱਚਦੇ ਫਿਰ ਤੁਹਾਡੇ ਦਿਮਾਗ ਦੇ 'ਚ ਉਹੀ ਦਿੱਖ ਜੀ ਬਣ ਲੱਗ ਜਾਂਦੀ ਹੈ ਕਿ ਹਾਂ, ਹੈ ਨਾ, ਸਹੀ ਹੈ। ਉਹਦਾ ਉਹ ਝਲਕਾ, ਤੇ ਉਹ ਐਸਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਕਿ ਲੋਕ ਉਹਦੇ ਨਾਲ ਜਾ ਕੇ ਫੋਟੋਆਂ ਖਿਚਾਉਣ ਲੱਗ ਗਏ, ਰੀਲਾਂ ਬਣਾਉਣ ਲੱਗ ਗਏ, ਠੀਕ ਹੈ ਹੈ। ਨਾ, ਉਹ ਟ੍ਰੈਂਡਿੰਗ ਹੋਣ ਲੱਗ ਗਿਆ, ਲੋਕ ਉਹਨਾਂ ਦੇ ਘਰਾਂ 'ਚ ਉਹਨੂੰ ਦੇਖਣ ਆਉਣ ਲੱਗ ਗਏ। ਪਰ ਜਿਹੜੇ ਲੋਕ ਇਸ ਤਰ੍ਹਾਂ ਪਸ਼ੂ ਧਨ ਖਰੀਦ ਕੇ ਫਿਰ ਉਹਦਾ ਗਾਂਹ ਵੇਚਣ ਦਾ ਕਾਰੋਬਾਰ ਕਰਦੇ ਨੇ, ਵੈਸੇ ਤਾਂ ਪੱਛਮੀ ਬੰਗਾਲ 'ਚ ਹਾਹਾਕਾਰ ਮਚਿਆ ਪਿਆ ਹੁਣ ਗਊਆਂ ਨੂੰ ਲੈ ਕੇ। ਹੁਣ ਕਹਿੰਦੇ ਜੀ 14 ਸਾਲ ਤੱਕ ਗਊ ਮਾਤਾ ਹੁੰਦੀ ਹੈ, ਉਹ ਤੋਂ ਬਾਅਦ ਨਹੀਂ ਹੁੰਦੀ। ਖਾਸਾ ਖਿਲਾਰਾ, ਮਤਲਬ ਕਿ ਉੱਥੇ ਮਸਲਾ ਗੰਭੀਰ ਹੈ। ਪਰ ਇੱਥੇ ਵੀ ਇਸ ਤਰ੍ਹਾਂ, ਮਤਲਬ ਕਿ ਚਾਹੇ ਉਹ ਬੱਕਰਾ ਪਾਲਦੇ ਨੇ ਕੁਝ, ਚਾਹੇ ਉਹ ਝੋਟਾ ਪਾਲਦੇ ਨੇ ਕੁਝ, ਫਿਰ ਉਹ ਇਹਨਾਂ ਦਿਨਾਂ 'ਚ ਜਦੋਂ ਕੁਰਬਾਨੀ ਵਾਲਾ ਈਦ ਆਉਂਦੀ ਹੈ ਤਾਂ ਉੱਥੇ ਫਿਰ ਉਹ ਬਾਜ਼ਾਰ 'ਚ ਮੰਡੀ 'ਚ ਵੇਚ ਆਉਂਦੇ, ਜਿਹਨਾਂ ਨੇ ਖਰੀਦਣੀ ਹੁੰਦੀ ਹੈ ਉਹ ਫਿਰ ਉਹਨੂੰ ਲੈ ਜਾਂਦੇ। ਜੀ ਜੀ। ਹੁਣ ਇਹ ਝੋਟਾ ਵੀ ਇਸੇ ਮਕਸਦ ਨਾਲ ਪਾਲਿਆ ਗਿਆ ਸੀ ਜੀ। ਤੇ 700-750 ਕਿਲੋ ਦੇ ਵਜਨ ਵਾਲਾ ਇਹ ਝੋਟਾ, ਤੇ ਮੰਡੀ ਦੇ ਵਿੱਚ ਭਾਰਤੀ ਕਰੰਸੀ ਦੇ ਹਿਸਾਬ ਨਾਲ 3 ਲੱਖ ਨੂੰ ਵਿਕ ਗਿਆ। ਠੀਕ ਹੈ। 3.5 ਲੱਖ ਟਕਾ ਬਣਦਾ, ਤੇ ਉਹ ਭਾਰਤੀ ਕਰੰਸੀ ਕਹਿੰਦੇ 3 ਲੱਖ ਰੁਪਈਆ ਬਣਦਾ ਸ਼ਾਇਦ, ਤੇ ਉਹ 3 ਲੱਖ ਰੁਪਈਏ ਦੇ ਹਿਸਾਬ ਨਾਲ ਵਿਕ ਗਿਆ। ਜੀ ਜੀ। ਤੇ ਜਦੋਂ ਵਿਕਿਆ ਤੇ ਫਿਰ ਉਹ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਟ੍ਰੈਂਡ ਕੀਤਾ ਸਾਰਾ ਕੁਝ। ਬੰਗਲਾਦੇਸ਼ ਦੀ ਸਰਕਾਰ ਨੇ ਮਹਿਸੂਸ ਕੀਤਾ ਵੀ ਕਿ ਇਹਨੂੰ ਕੁਰਬਾਨੀ ਨਹੀਂ ਦੇਣੀ ਚਾਹੀਦੀ, ਇਹ ਤਾਂ ਸਪੈਸ਼ਲ ਪੀਸ ਹੋ ਗਿਆ, ਹੁਣ ਇਹਨੂੰ ਸੰਭਾਲ ਕੇ ਰੱਖੋ। ਜੀ। ਤੇ ਉਹਨਾਂ ਦਾ ਸੰਬੰਧਿਤ ਵਿਭਾਗ ਗਿਆ, ਚਾਹੇ ਜੰਗਲਾਤ ਵਿਭਾਗ ਜਾਂ ਉਹ ਜੂ ਵਾਲਾ ਵਿਭਾਗ ਜੋ ਵੀ ਹੈਗਾ, ਉਹਨਾਂ ਨੇ ਉਹਨੂੰ ਲੈ ਲਿਆ ਤੇ ਉਹਦੇ ਲਈ ਵੱਖਰਾ ਬਾੜਾ ਤਿਆਰ ਕਰਾ ਲਿਆ, ਤੇ ਉਹਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਲੋਕ ਜਦੋਂ ਉਹਨੂੰ ਦੇਖਣ ਆਉਣ ਤਾਂ ਉਹ ਕੋਈ ਰਿਐਕਟ ਨਾ ਕਰੇ ਉਵੇਂ। ਤੇ ਕਹਿੰਦੇ ਹਫ਼ਤੇ 2 ਹਫ਼ਤੇ ਬਾਅਦ ਉਹਨੂੰ ਲੋਕਾਂ ਦੇ ਦੇਖਣ ਲਈ ਖੋਲ ਦਿੱਤਾ ਜਾਊਗਾ। ਸੋ ਜਿਹਦੀ ਕੁਰਬਾਨੀ ਹੋਣੀ ਸੀ ਈਦ ਵਾਲੇ ਦਿਨ, ਠੀਕ ਹੈ ਨਾ, ਠੀਕ ਹੈ, ਉਹ ਧਾਰਮਿਕ ਤੌਰ ਤੇ ਉਹਨਾਂ ਦਾ ਆਪਣਾ ਇੱਕ ਅਕੀਦਾ ਹੈ, ਪਰ ਸਵਾਲ ਤਾਂ ਇਹ ਹੈ ਕਿ ਉਹ ਜਾਨ ਤਾਂ ਜਾਣੀ ਹੋ ਸੀ ਨਾ, ਜਾਨ ਤਾਂ ਜਾਣੀ ਹੋ ਸੀ। ਸੋ ਉਹਦੇ ਲਈ ਤਾਂ ਈਦ ਮੁਬਾਰਕ ਆਈ, ਉਹਦੀ ਤਾਂ ਈਦ ਸਵੱਲੀ ਹੋ ਗਈ ਕਿ ਲੈ ਵੀ ਉਹ ਤਾਂ ਜ਼ਿੰਦਗੀ ਬਚ ਗਈ, ਉਹਦੀ ਤਾਂ ਉਮਰ ਲੰਬੀ ਹੋ ਗਈ। ਵੱਖਰੀ ਗੱਲ ਹੈ ਕਿ ਰਹੂਗਾ ਉਹ ਇੱਕ ਜਾਲ ਦੇ ਵਿੱਚ, ਕੈਦ ਦੇ ਵਿੱਚ ਹੀ, ਪਰ ਉਹਨੂੰ ਈਦ ਨੇ ਨਵੀਂ ਜ਼ਿੰਦਗੀ ਜ਼ਰੂਰ ਦੇ ਦਿੱਤੀ। ਸਹੀ ਹੈ, ਬਿਲਕੁਲ ਜੀ। ਕਈ ਵਾਰ ਚੀਜ਼ਾਂ ਵਾਪਰ ਜਾਂਦੀਆਂ, ਦੇਖ ਲਓ ਤੁਸੀਂ ਨਿਲਾਮੀ ਦੇ ਵਿੱਚ, ਤਾਂ ਨਿਲਾਮੀ 'ਚ ਤਾਂ ਗਿਆ ਇਸ ਕਰਕੇ ਕਿ ਵੱਧ ਤੋਂ ਵੱਧ ਕੀਮਤ ਵਸੂਲ ਕੀਤੀ ਉਹਨੂੰ ਭੇਜਿਆ ਜਾ ਸਕੇ ਉਧਰਲੇ ਪਾਸੇ, ਪਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਕਹਿ ਲਓ ਚਰਚਾ ਛਿੜੀ ਜਾਂ ਨਾਂ ਰੱਖਿਆ ਗਿਆ, ਉਹਦੇ ਨਾਲ ਹੀ ਜਾਨ ਖਲਾਸੀ ਹੋ ਗਈ। ਸ਼ਰਮਾ ਜੀ ਨੇ ਹੁਣ ਕਹਿ ਵੀ ਦਿੱਤਾ ਸਰਕਾਰ ਨੇ ਕਿ ਜਿਹੜੇ ਬੰਦੇ ਨੇ ਖਰੀਦਿਆ ਸੀ ਉਹਨੂੰ ਪੂਰੇ ਪੈਸੇ ਉਹਦੇ ਵਾਪਸ ਕਰ ਰਹੇ ਹਾਂ, ਕਿ ਉਹਨੂੰ ਕੋਈ ਘਾਟਾ ਨਹੀਂ। ਸਹੀ ਹੈ, ਚਲੋ ਇਹ ਵੀ ਠੀਕ ਹੈ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ